ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਸਿਆਸੀ ਜਿਹੜੀ ਪੰਜਾਬ ਦੀ ਜਮਾਤ ਹੈ ਉਹਦੀ ਜਿਹੜੀ ਸਾਜ਼ਿਸ਼ਾਨਾ ਚੁੱਪ ਹੈ ਦੇਸ਼ ਭਰ ਦੀ ਦੇ ਵਿੱਚ ਜਿਹੜੀ SIR ਹੋ ਰਹੀ ਹੈ, ਪਰ ਪੰਜਾਬ ਦੇ ਵਿੱਚ ਇਹਦੀ ਚਰਚਾ ਹੀ ਕੋਈ ਨਹੀਂ ਜੀ। ਪ੍ਰਵੀਨ ਜੀ, ਜਦੋਂ ਬਿਹਾਰ ਦੇ ਵਿੱਚ SIR ਸ਼ੁਰੂ ਹੋਈ ਤੇ ਬਹੁਤ ਸਵਾਲ ਉੱਠੇ, ਖਾਸ ਕਰਕੇ ਉੱਥੋਂ ਦੀ ਸਿਆਸੀ ਜਮਾਤ ਨੇ, ਜਿਹੜੀਆਂ ਵੀ ਤਰ੍ਹਾਂ ਸੱਤਾਧਾਰੀ ਧਿਰ ਤੋਂ ਉਲਟ ਖੜੀਆਂ ਸੀ, ਲਗਭਗ ਸਾਰੀਆਂ ਨੇ ਇਹਨੂੰ ਮੁੱਦਾ ਨੂੰ ਹਵਾ ਦਿੱਤੀ ਕਿ ਧੱਕਾ ਹੋ ਰਿਹਾ ਹੈ। ਫਿਰ ਵੋਟ ਚੋਰੀ ਦਾ ਮੁੱਦਾ ਨਾਲ ਜੁੜ ਗਿਆ, ਇਹਦੇ ਵੋਟ ਸੁਧਾਈ ਦੇ ਨਾਲ ਹੀ ਉਹਨੂੰ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਲੀਡ ਕੀਤਾ। ਉਹਨੇ ਪੂਰੀ ਮੈਦਾਨੀ ਖੁੱਲੇ ਮੈਦਾਨ ਚ ਲਿਆਂਦਾ, ਸਰਕਾਰ ਦੇ ਲਈ ਜੰਗ ਛੇੜੀ, ਚੋਣ ਕਮਿਸ਼ਨ ਨੂੰ ਕਟਹਿਰੇ ਚ ਖੜਾ ਕੀਤਾ। ਉਹਦੇ ਬਾਵਜੂਦ ਵੀ ਇਹ ਬੇਸ਼ਰਮੀ ਦੀ ਹੱਦ ਸੀ ਕਿ ਅਦਾਲਤ ਦੇ ਵਿੱਚੋਂ ਝਾੜਾਂ ਖਾਣ ਦੇ ਬਾਵਜੂਦ, ਕਿੰਨੀਆਂ ਸੁਧਾਈਆਂ ਕਰਨ ਦੇ ਬਾਵਜੂਦ, ਆਧਾਰ ਕਾਰਡ ਨੂੰ ਮਾਨਤਾ ਦੇਣ ਦੇ ਬਾਵਜੂਦ, ਕਿੰਨੇ ਵੋਟਰਾਂ ਨੂੰ ਅਦਾਲਤੀ ਪ੍ਰਕਿਰਿਆ ਤਹਿਤ ਦੁਆਰਾ ਹੱਕ ਮਿਲਣ ਦੇ ਬਾਵਜੂਦ ਉਹ ਬੇਸ਼ਰਮੀ ਦੀ ਹੱਦ ਰਹੀ ਕਿ ਚੋਣ ਕਮਿਸ਼ਨ ਕਹਿੰਦਾ ਨਾ ਜੀ ਇਸ ਤਾਂ ਪੂਰੇ ਮੁਲਕ ਚ ਲੈ ਕੇ ਜਾ ਜੀ। ਵੀ ਪਹਿਲਾਂ ਲੋਕਾਂ ਦੀ ਬਿਹਾਰ ਵਾਲੇ ਮਾਮਲੇ ਚ ਤਾਂ ਭਰੋਸਾ ਜਿੱਤ ਲਓ, ਜੇ ਉੱਥੇ ਹੀ ਸ਼ੰਕੇ ਸ਼ੋਭੇ ਖੜੇ ਨੇ ਤਾਂ ਪੂਰੇ ਮੁਲਕ ਦੇ ਵੱਲ ਤੁਹਾਡੇ ਤੇ ਯਕੀਨ ਕਿਵੇਂ ਹੋਊਗਾ। ਪਰ ਚੋਣ ਕਮਿਸ਼ਨ ਦਾ ਮੈਨੂੰ ਕੋਈ ਕਸੂਰ ਨਹੀਂ ਲੱਗਦਾ, ਉਹ ਤਾਂ ਵਿਚਾਰੇ ਨੇ ਹੁਣ। ਸਹੀ। ਉਹਨਾਂ ਨੂੰ ਤਾਂ ਜੋ ਹੁਕਮ ਆਉਂਦਾ ਉਹਨਾਂ ਨੇ ਤਾਂ ਉਹ ਹੁਕਮ ਬਜਾਉਣਾ। ਉਹ ਤਾਂ ਹੁਣ ਵਿੰਗ ਹੈ ਸੱਤਾਧਾਰੀ ਧਿਰ ਦਾ ਇੱਕ ਜੀ। ਉਸ ਨਾਤੇ ਉਹਨਾਂ ਨੇ ਕੱਲ 12 ਸੂਬਿਆਂ ਦੇ ਲਈ SIR ਦਾ ਐਲਾਨ ਕਰਤਾ। ਕੱਲ ਰਾਤ ਸਾਰੀਆਂ ਇਹਨਾਂ 12 ਸੂਬਿਆਂ ਦੀਆਂ ਵੋਟਰ ਸੂਚੀਆਂ ਫਰੀਜ਼ ਹੋ ਗਈਆਂ। ਅੱਜ ਤੋਂ ਲਗਭਗ ਕਾਰਵਾਈ ਸ਼ੁਰੂ ਹੋ ਗਈ। ਇਹ ਨਵੰਬਰ ਦਸੰਬਰ ਮਹੀਨੇ ਚ ਪੂਰੀ ਸਰਗਰਮੀ ਨਾਲ ਚੱਲਣੀ ਹੈ। ਸੰਪੂਰਨ ਰੂਪ ਚ ਨਵੇਂ ਵੋਟਰ ਸੂਚੀਆਂ ਦੇ ਰੂਪ ਚ 7 ਫਰਵਰੀ ਤੱਕ ਜਾਣੀ ਹੈ। ਮਤਲਬ 3-3.25 ਮਹੀਨੇ ਦੀ ਇਹ ਐਕਸਰਸਾਈਜ਼ ਹੈ 12 ਸੂਬਿਆਂ ਚ, ਜਿੱਥੇ ਕਾਰਵਾਈ ਪੈਣੀ। ਇਹਦੇ ਵਿੱਚ ਯੂਪੀ, ਉੱਤਰ ਪ੍ਰਦੇਸ਼ ਹੈ, ਪੱਛਮੀ ਬੰਗਾਲ ਹੈ, ਮੱਧ ਪ੍ਰਦੇਸ਼ ਹੈ, ਗੁਜਰਾਤ ਹੈ, ਰਾਜਸਥਾਨ ਹੈ, ਤਾਮਿਲਨਾਡੂ ਹੈ, ਕੇਰਲਾ ਹੈ, ਗੋਆ ਹੈ, ਛੱਤੀਸਗੜ੍ਹ ਹੈ, ਪੌਂਡੀਚੇਰੀ ਹੈ, ਲਕਸ਼ਦੀਪ ਹੈ, ਅੰਡੇਮਾਨ ਨਿਕੋਬਾਰ ਹੈ। 12 ਸੂਬੇ ਜਿਨ੍ਹਾਂ ਪੂਰਨ ਸੂਬੇ ਵੀ ਨੇ, ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਨੇ। ਗੌਰ ਕਰਨ ਵਾਲੀ ਗੱਲ ਹੈ ਕਿ ਤੁਸੀਂ ਇਹਨਾਂ ਸੂਬਿਆਂ ਚ ਹੁਣ ਵੋਟ ਸੁਧਾਈ ਲਈ ਖਿਲਾਰਾ ਪਾ ਰਹੇ ਹੋ, ਜਦੋਂ ਕਿ ਆਉਂਦੇ ਅਗਲੇ ਸਾਲ ਚੜ੍ਹਦੇ, ਹੁਣ ਸਾਲ ਤਾਂ ਮੁੱਕ ਗਿਆ, ਨਵੰਬਰ ਚੜ੍ਹ ਗਿਆ ਤੇ 2026 ਦੇ ਵਿੱਚ 4 ਸੂਬਿਆਂ ਚ ਚੋਣਾਂ ਨੇ ਵਿਧਾਨ ਸਭਾ ਜੀ। ਉਹ ਤੋਂ ਪਹਿਲਾਂ ਤੁਸੀਂ ਉੱਥੇ ਜਾ ਰਹੇ ਹੋ। ਪੱਛਮੀ ਬੰਗਾਲ ਦੀਆਂ ਚੋਣਾਂ, ਕੇਰਲਾ ਦੀ ਚੋਣ ਆ, ਤਾਮਿਲਨਾਡੂ ਦੀ ਚੋਣ ਆ, ਪੌਂਡੀਚੇਰੀ ਦੀ ਚੋਣ ਆ, ਉੱਥੇ ਚੋਣਾਂ ਨੇ ਜੀ। ਹੁਣ ਦੱਸੋ ਤੁਸੀਂ ਉਹ ਤੋਂ ਪਹਿਲਾਂ ਉੱਥੇ ਜਾ ਕੇ ਕਰਨਾ ਕੀ ਚਾਹੁੰਦੇ ਹੋ? ਫਿੱਟ ਕਰਨੀਆਂ। ਜੇ ਇੱਕ ਵਿਧਾਨ ਸਭਾ ਹਲਕੇ ਚੋਂ 3000 ਵੋਟ ਵੀ ਬਾਹਰ ਕੱਢ ਦੋ, ਨਤੀਜੇ ਪਲਟ ਜਾਂਦੇ ਆ। ਸਹੀ ਹੈ, ਬਿਲਕੁਲ। 2000 ਹੁੰਦਾ, ਇੱਧਰ ਉੱਧਰ ਹੋ ਜਾਵੇ। ਹੁਣ ਤੇ ਅਗਲੇ ਸਾਲ 2027 ਦੇ ਵਿੱਚ 3 ਸੂਬਿਆਂ ਦੀਆਂ ਚੋਣਾਂ ਨੇ ਜੀ। ਉਹ ਚ ਗੋਆ ਵੀ ਹੈ, ਗੁਜਰਾਤ ਵੀ ਹੈ, ਯੂਪੀ ਵੀ ਹੈ। ਤੇ ਜਦੋਂ ਗੁਜਰਾਤ ਤੇ ਯੂਪੀ ਵਾਲੀਆਂ ਆਉਣੀਆਂ ਨੇ 2027 ਚ, ਤਾਂ ਪੰਜਾਬ ਵਾਲੀਆਂ ਵੀ ਆਉਣੀਆਂ ਨੇ। ਤੇ ਇਹ ਵੀ ਕੀ ਗਰੰਟੀ ਹੈ ਜੀ ਕਿ 7 ਫਰਵਰੀ ਤੋਂ ਬਾਅਦ ਜਿਹੜੇ ਅਗਲੇ ਸੂਬਿਆਂ 'ਚ ਜਾਣਗੇ ਪੰਜਾਬ ਨਹੀਂ ਹੋਊਗਾ। ਮਤਲਬ ਅਸੀਂ ਡੀਕੀ ਕਿ ਸਾਡਾ ਨਾਂ ਥੋੜਾ ਹੈ, ਆਪਾਂ ਕੀ ਲੈਣਾ। ਪੰਜਾਬ ਦੀ ਸੱਤਾਧਾਰੀ ਜਮਾਤ ਬਿਹਾਰ 'ਚ ਤਾਂ ਉਹਨਾਂ ਧਿਰਾਂ ਨਾਲ ਖੜੀ ਸੀ ਕਿ ਵੋਟ ਸੁਧਾਈ ਗਲਤ ਹੈ ਜੀ, ਇਹ SIR ਗਲਤ ਹੈ ਜੀ। ਜਦੋਂ ਹੁਣ ਸੂਬਿਆਂ ਵੱਲ ਨੂੰ ਵਧੇ ਤੇ ਕੱਲ ਨੂੰ ਪੰਜਾਬ ਵੱਲ ਨਹੀਂ ਹੋਣਾ, ਤਾਂ ਪੰਜਾਬ ਦੇ ਨਾਂ ਤੇ ਅਜੇ ਤੱਕ ਚੁੱਕ ਰਾਜਾ ਵੜਿੰਗ ਐਂਡ ਪਾਰਟੀ ਹੋਰ ਪੁੱਠੇ ਸਿੱਧੇ ਬਿਆਨ ਤਾਂ ਦੇ ਲੂਗਾ। ਤੇ ਜਿਹੜੇ ਮੁੱਦੇ ਤੇ ਤੁਹਾਡਾ ਆਕਾ ਦੇਸ਼ ਭਰ ਚ ਲੜ ਰਿਹਾ, ਤੁਸੀਂ ਉਸ ਮੁੱਦੇ ਤੇ ਵੀ ਲੜਨ ਨੂੰ ਤਿਆਰ ਨਹੀਂ। ਹੋਰ ਤਾਂ ਛੱਡੋ। ਜਾਂ ਤਾਂ ਮੈਨੂੰ ਲੱਗਦਾ ਕਿ ਇਹਨਾਂ ਦੀ ਸਮਝ ਵਿਕਸਿਤ ਨਹੀਂ ਹੋ ਰਹੀ, ਇਹਨਾਂ ਨੂੰ ਸਿਆਸੀ ਤੌਰ ਤੇ ਸਮਝੇ ਨਹੀਂ। ਮਤਲਬ ਇਹਨਾਂ ਦਾ ਸਿਆਸੀ ਦਾਇਰਾ ਤਾਂ ਸਿਰਫ ਟੋਟਕੇ, ਚੁਟਕਲੇ, ਵਿਅੰਗ, ਤੰਜ, ਤਾਨੇ, ਮਿਹਣੇ, ਇਹਨਾਂ ਸੱਚ ਝੂਠ, ਇੰਨਾ ਕੀ ਹੈ। ਜਾਂ ਤਾਂ ਇਹਨਾਂ ਦੀ ਸਮਝ ਨਹੀਂ ਕਿ ਹਾਂ ਇਹ ਕਿੱਡਾ ਬੜਾ ਪੰਗਾ ਹੈ ਸਾਡੇ ਲਈ SIR ਦਾ ਮੁੱਦਾ ਤੇ ਇਹ ਵੋਟ ਚੋਰੀ, ਵੋਟ ਸੁਧਾਈ ਦਾ ਮੁੱਦਾ ਜੀ। ਜਾਂ ਇਹਨਾਂ ਨੂੰ ਸਮਝ ਇੰਨੀ ਹੈ, ਇਹਨਾਂ ਨੂੰ ਪਤਾ ਹੈ ਕਿ ਜੇ ਇਹਦੇ ਖਿਲਾਫ ਬੋਲੇ ਤਾਂ ED ਨੇ ਸਾਡੀ ਫਾਈਲ ਖੋਲ ਲੈਣੀ ਹੈ ਕਿ ਸੂਬੇ ਸਰਕਾਰ ਨੂੰ ਵੀ ਹੁਕਮ ਦੇ ਸਕਦਾ ਅਮਿਤ ਸ਼ਾਹ ਕਿ ਖੋਲ ਲੋ ਇਹਦੀਆਂ ਬਾਡੀਆਂ ਬੂਡੀਆਂ ਬੱਸਾਂ ਵਾਲੀਆਂ, ਹੈ ਨਾ। ਸੋ ਇਹ ਇਸ ਲਈ ਕੀ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੂੰ ਜਿਹੜੀਆਂ ਆਪਣੇ ਆਪ ਨੂੰ ਪੰਜਾਬ ਦੇ ਹੱਕ ਹਕੂਕਾਂ ਦੀ ਪਹਿਰੇਦਾਰ ਦੱਸਦੀਆਂ, ਉਹਨਾਂ ਨੂੰ ED CBI ਤੋਂ ਇੰਨਾ ਡਰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਹੈ ਮੁੱਦੇ ਤੇ ਬੋਲਣਾ ਨਹੀਂ, ਤਾਂ ਚੁੱਪ ਨੇ। ਦੋਸਤਜਨਕ ਵਰਤਾਰਾ ਹੈ ਜੀ, ਕਿਉਂਕਿ ਇਹ ਸਮੁੱਚੇ ਮੁਲਕ ਲਈ ਜਿੱਥੇ ਚੁਣੌਤੀ ਹੈ ਕਿ ਇਹ SIR ਦੇ ਵਿੱਚ ਇੱਕ ਧਿਰ ਦੇ ਲਈ ਉਹ ਵੋਟਾਂ ਪੱਕੀਆਂ ਕਰਨ ਦੀ ਕਵਾਇਦ ਦਾ ਖਦਸ਼ਾ ਪੈਦਾ ਹੋ ਗਿਆ
ਕਿ ਜਿਹੜੀਆਂ ਧਿਰਾਂ ਲੱਗਦੀਆਂ ਨੇ ਕਿ ਵੋਟਾਂ ਇਹਨਾਂ ਦੇ ਨਹੀਂ ਪੈਣੀਆਂ, ਉਹਨਾਂ ਨੂੰ ਬਾਹਰ ਕਰੋ ਹੱਕ ਵਾਲੀਆਂ। ਤੇ ਪੰਜਾਬ 'ਚ ਤਾਂ ਇੱਕ ਨਵਾਂ ਪਹਿਲੂ ਹਾਲ ਹੀ ਚੱਲ ਰਿਹਾ ਕਿ ਭਾਈ ਇੱਥੇ ਬਾਹਰਲੇ ਸੂਬਿਆਂ ਵਾਲਿਆਂ ਦੀ ਗਿਣਤੀ ਵਧੀ ਜਾਂਦੀ ਹੈ ਜੀ, ਉਹਨਾਂ ਦਾ ਤਨਖਾਹ ਵਧੀ ਜਾਂਦਾ ਜੀ। ਇਹ ਕਰ ਦਿੱਤਾ ਸੀ ਹੱਕ 'ਚ ਨਹੀਂ ਕਿ ਤੁਸੀਂ ਕਿਸੇ ਨੂੰ ਡੰਡੇ ਮਾਰ ਕੇ ਕੁੱਟ ਕੇ ਕੱਢ ਦੋ, ਫਿਰ ਉਹ ਡਿਵੋਟ ਇੱਥੇ ਵਾਲਿਆਂ 'ਚ ਫਰਕ ਹੀ ਹੋਊਗਾ। ਸਹੀ। ਦਸਤਾਵੇਜ਼ੀ ਤੌਰ ਤੇ ਤਾਂ ਦਰੁਸਤ ਕਰਨ ਦੀ ਲੋੜ ਹੈ ਨਾ ਕਿ ਭਾਈ ਤੁਸੀਂ ਜੇ ਕੰਮ ਕਰਨ ਆਏ ਹੋ, ਲੇਬਰ ਕਰਨ ਆਏ ਹੋ ਤਾਂ ਕੰਮ ਕਰੋ, ਜੌਬ ਕਾਰਡ ਬਣਾਓ। ਆਧਾਰ ਕਾਰਡ ਕਿਉਂ ਬਣਦਾ, ਵੋਟਰ ਕਾਰਡ ਕਿਉਂ ਬਣਦਾ? ਉਹਦੇ ਲਈ ਸਾਡੀ ਸਿਆਸੀ ਜਮਾਤ ਚੁੱਪ ਹੈ ਕਿਉਂਕਿ ਉਹਨਾਂ ਨੂੰ ਇਹ ਵੋਟ ਖਰੀਦਣੀ ਆਸਾਨ ਲੱਗਦੀ ਹੈ। ਤੇ ਮੈਨੂੰ ਲੱਗਦਾ ਇਸੇ ਚੀਜ਼ ਦੀ ਆੜ ਦੇ ਵਿੱਚ SIR ਨੇ ਉਹ ਵੋਟਾਂ ਪੰਜਾਬ 'ਚ ਵਧਾ ਦੇਣੀਆਂ ਜਿਹੜੀਆਂ ਬਾਹਰੋਂ ਆਈਆਂ ਤੇ ਜਿਹੜੀਆਂ ਇੱਕ ਵਿਚਾਰਧਾਰਾ ਨਾਲ ਸਿੱਧੀਆਂ ਇੱਕ ਖੂਹ 'ਚ ਡਿੱਗ ਸਕਦੀਆਂ। ਸਹੀ ਬਿਲਕੁਲ ਸਹੀ ਹੈ। SIR ਦੀ ਆੜ ਦੇ ਵਿੱਚ ਪੰਜਾਬ ਦੀਆਂ ਉਹਨਾਂ ਧਿਰਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਜਿਹੜੀਆਂ ਜਨਤਕ ਤੌਰ ਤੇ ਪਿੰਡ ਤੋਂ ਲੈ ਕੇ ਕਸਬੇ ਤੋਂ ਲੈ ਕੇ ਪੰਜਾਬ ਦੇ ਨਕਸ਼ੇ ਤੇ ਦਿਖਦੀਆਂ ਕਿ ਇਹ ਸਰਕਾਰ ਨੂੰ ਘੇਰਦੀਆਂ, ਸਰਕਾਰਾਂ ਨੂੰ ਸਵਾਲ ਕਰਦੀਆਂ ਹੈ, ਇਹ ਤਰਕ ਆਧਾਰਿਤ ਗੱਲਾਂ ਕਰਦੀਆਂ। ਸੋ ਇਸ ਲਈ ਉੱਥੇ ਤੱਕ ਜਾਣਗੇ। ਇਹ ਖਲਸਾ ਖੜਾ ਇਹਨੂੰ ਦੇਖਦਿਆਂ ਹੋਏ ਵੀ ਸਿਆਸੀ ਜਮਾਤ ਚੁੱਪ ਹੈ। ਮਤਲਬ ਮੈਂ ਤਾਂ ਕਈ ਵਾਰ ਇਹ ਸਵਾਲ ਕਰਦਾ ਕਿ ਕੀ ਪੰਜਾਬ ਦੇ ਵਿੱਚ ਕੋਈ ਵਿਰੋਧੀ ਧਿਰ ਹੈ ਜਾਂ ਉਹਦਾ ਰੋਲ ਕੁਝ ਸੰਸਥਾਵਾਂ, ਕੁਝ ਵਿਅਕਤੀ ਉਹ ਨਿਭਾਈ ਜਾਂਦੇ ਨੇ ਜਾਂ ਕੁਝ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਾਂ ਵਿਦਿਆਰਥੀ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਉਹ ਨਿਭਾਈ ਜਾਂਦੀਆਂ। ਸਹੀ ਗੱਲ, ਬਿਲਕੁਲ। ਤੇ ਇਸ ਲਈ ਇਹ ਸਾਰਾ ਲਾਣਾ ਇੱਕੋ ਸਾਰ ਸੋਚਦਾ। ਇਹਨਾਂ ਨੂੰ ਕੋਈ ਪੰਜਾਬ ਨਾਲ ਮੋਹ ਨਹੀਂ, ਕੋਈ ਪੰਜਾਬ ਦੇ ਲੋਕਾਂ ਨਾਲ ਮੋਹ ਨਹੀਂ। ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਚਮੜੀ ਬਚਾਉਣ ਦਾ ਫਿਕਰ ਰਹਿੰਦਾ ਤੇ ਕੁਰਸੀ ਬਚਾਉਣ ਦਾ ਰਹਿੰਦਾ। ਬਸ ਦੋ ਚੀਜ਼ਾਂ ਨੂੰ ਸੋਚਦੇ ਆ, ਇਹ ਤੋਂ ਉੱਪਰ ਨਹੀਂ। ਇਹਨਾਂ ਦੀ ਬੌਧਿਕ ਕੰਗਾਲੀ ਦਾ ਪੱਧਰ ਦੇਖ ਲਓ ਤੁਸੀਂ ਸ਼ਰਮਾ ਜੀ। ਬਿਹਾਰ ਦੇ ਵਿੱਚ ਇਹੀ ਪਾਰਟੀਆਂ ਰੌਲਾ ਪਾ ਰਹੀਆਂ ਨੇ, ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸੀ। ਉੱਥੇ ਕੂਕ ਕੇ ਕਹਿ ਰਹੇ ਨੇ ਕਿ ਬਈ ਇੱਥੇ ਇਹ ਜਿਹੜਾ ਸਾਰਾ ਕੁਝ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਦਾ ਸਭ ਤੋਂ ਵੱਡਾ ਹੀ ਖਾਦਸ਼ਾ ਵਾ ਜਿਹੜਾ ਤੁਸੀਂ ਪ੍ਰਗਟਾਇਆ ਕਿ ਇੱਥੋਂ ਦਾ ਸਾਰਾ ਸੋਸ਼ਲ ਜਿਹੜਾ ਡੈਮੋਗ੍ਰਾਫੀ ਉਹ ਚੇਂਜ ਹੋ ਜਾਣੀ ਹੈ ਤੇ ਉਹ ਜਿਹੜੀ ਧਿਰ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਬਿਲਕੁਲ ਇੱਕ ਮੁਸ਼ਤ ਉਹ ਭੁਗਤ ਸਕਦੀ ਹੈ ਇੱਕ ਖਾਸ ਵਿਚਾਰਧਾਰਾ ਕਰਨੀ, ਉਹਦੇ 'ਚ ਕੋਈ ਦੋ ਰਾਏ ਨਹੀਂ ਗੀ। ਤੇ ਪਰ ਉਹਦੇ ਤੇ ਨਹੀਂ। ਇਹ ਚੀਜ਼ਾਂ ਨੂੰ ਕਈ ਥਾਂ ਤੇ ਚੀਜ਼ਾਂ ਤੇ ਚੁੱਪ ਕਰ ਜਾਂਦੇ, ਕਈ ਥਾਂ ਚੀਜ਼ਾਂ ਤੇ ਰਲ ਗੱਡ ਕਰ ਦਿੰਦੇ ਆ। ਮਤਲਬ ਕਿ ਪੰਜਾਬ ਨੂੰ ਜੇ ਬਚਾਉਣ ਦੇ ਲਈ ਅਸੀਂ ਗੱਲ ਕਹਿਣਾ ਕਿ ਭਾਈ ਇਹਦੀ ਸੋਸ਼ਲ ਡੈਮੋਗ੍ਰਾਫੀ ਚੇਂਜ ਹੋ ਰਹੀ ਆ, ਬਦਲ ਰਹੀ ਆ, ਇਸ ਕਰਕੇ ਵੋਟ ਦਾ ਜਿਹੜਾ ਹੱਕ ਆ ਉਹ ਥੋੜਾ ਸੀਮਿਤ ਕਰੋ ਤੇ ਕੋਈ ਨਾ ਕੋਈ ਕੁੰਡਾ ਰੱਖੋ। ਇਹ ਜੋੜ ਦਿੰਦੇ ਰਹੇ ਇੱਧਰ ਕਿ ਨਹੀਂ ਬਈ ਤੁਸੀਂ ਤਾਂ ਮੌਬ ਲਿੰਚਰ ਹੋ ਗਏ, ਤੁਸੀਂ ਤਾਂ ਹੋ ਗਏ। ਮਤਲਬ ਕਿੱਡੀ ਛੇਤੀ ਇਹਨਾਂ ਨੂੰ ਕਿੰਨੇ ਤਿੱਖੇ ਤਰੀਕੇ ਦੇ ਨਾਲ, ਕਿੰਨੇ ਚਲਾਕੀ ਨਾਲ ਇਹ ਸਾਡੇ ਮੁੱਦੇ ਤੋਂ ਹੀ ਭਟਕਾ ਦਿੰਦੇ ਆ। ਉਹਦੀ ਸਾਰੀ ਪਰਿਭਾਸ਼ਾ ਹੀ ਚੇਂਜ ਕਰ ਦਿੰਦੇ। ਹਿੰਦੂ ਵਿਰੋਧੀ ਬਣਾਉਂਦੇ ਆ, ਹਿੰਦੂ ਵਿਰੋਧੀ ਬਣਾਉਂਦੇ। ਬਿਲਕੁਲ ਸਹੀ ਹੈ ਜੀ।